ਨਜ਼ਰ ਮਾਰਚ ਦਿਨ ਹੈਗਾ ਹੈ ਜੀ ਬੁੱਧਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨੰਬਰ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਡੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਕਬਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਬਸ ਥੋੜੇ ਹੀ ਪਹਿਰ ਬਚੇ ਨੇ, ਨਤੀਜੇ ਭੱਲ ਕੇ ਆਖਰੀ ਦਿਨ ਜਿਹੜੇ ਆ ਉਹ ਦਾਅਵੇ ਸੁਖਬੀਰ ਨੇ ਐਗਜ਼ਿਟ ਪੋਲ ਤੇ ਰੋਕ ਲਾਉਣ ਦੀ ਵੀ ਮੰਗ ਕਰ ਦਿੱਤੀ ਜੀ। ਇਹਨਾਂ ਨੂੰ ਜਿਤਾ ਦਿੰਦੇ ਤੇ ਫਿਰ ਇਹਨਾਂ ਨੇ 골ਡ ਮੈਡਲ ਦੀ ਮੰਗ ਕਰਨੀ ਸੀ ਕਿ ਇੱਕ 골ਡ ਮੈਡਲ ਵੀ ਇਹਨਾਂ ਨੂੰ ਦੇ ਦਿਓ। ਖੈਰ, ਇਹ ਸਾਰਾ ਕੁਛ ਚੱਲਦਾ ਹੈ ਜੀ। ਸਾਰਾ ਕੁਛ ਇਸੇ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਈਵੀਐਮ ਜਿਹੜਾ ਤਾਂ ਕੋਈ ਜਿੱਤ ਜਾਂਦਾ ਕਹਿੰਦਾ ਈਵੀਐਮ ਵਰਗੀ ਤੇ ਕੋਈ ਸ਼ਾਇ ਨਹੀਂ ਹੈਗੀ, ਤੇ ਜਿਹੜਾ ਹਾਰ ਗਿਆ ਉਹ ਫਿਰ ਈਵੀਐਮ ਦੀ ਜਿਹੜੀ ਆ ਉਹ ਖੱਲ ਲਾ ਦਿੰਦਾ ਆ। ਤਾਂ ਖੈਰ, ਦਾਅਵੇ ਤਾਂ ਇੱਕ ਪਾਸੇ ਹੋਣੇ ਹੀ ਹੋਣੇ ਆ। ਵੈਸੇ ਜੇ ਤੁਸੀਂ ਦੇਖੋਗੇ ਤਾਂ ਭਾਜਪਾ ਤੇ ਕੰਪਲੀਟਲੀ ਇੱਕ ਐਸੇ ਥਾਂ ਤੇ ਆ ਕੇ ਖੜ ਗਈ ਹੈ ਜਿੱਥੇ ਉਹ ਸਾਫ਼ ਤੌਰ ਤੇ ਕਹਿ ਰਹੇ, ਅੱਜ ਉਹਨਾਂ ਦੇ ਸੁਭਾਸ਼ ਸ਼ਰਮਾ ਨੂੰ ਮੈਂ ਸੁਣ ਰਿਹਾ ਸੀਗਾ, ਉਹ ਕਹਿ ਰਹੇ ਕਿ ਮਤਲਬ ਕਿ ਸਰਕਾਰ ਅਸੀਂ ਬਣਾਵਾਂਗੇ, ਔਰ ਸਿੱਧਾ ਨੰਗਾ ਚਿੱਟਾ ਸੱਚ ਬੋਲ ਰਹੇ ਆ। ਕਹਿੰਦੇ ਵੇਖਿਓ ਤੁਸੀਂ ਚੁਟਕੀਆਂ 'ਚ ਭੱਜੇ ਆਉਣਗੇ, ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਸਾਡੇ ਨਾਲ ਸੰਪਰਕ ਦੇ ਵਿੱਚ ਨੇ। ਸੋ ਪਤਾ ਨਹੀਂ, ਇਹ ਇੱਕ ਵੱਖਰੀ ਚੀਜ਼ ਦੀ ਮੈਂ ਵੰਨਗੀ ਦੇਖ ਰਿਹਾ, ਤੁਸੀਂ ਵੀ ਦੇਖ ਰਹੇ ਹੋਗੇ ਕਿ ਇੱਕ ਐਸੀ ਪਾਰਟੀ ਜਿਹਨੂੰ ਕੋਈ ਬੇਰਾ ਵੱਟੇ ਸਿਹਾਰ ਨਹੀਂ ਸੀ ਰਿਹਾ 4 ਮਹੀਨੇ ਪਹਿਲਾਂ, 5 ਮਹੀਨੇ ਪਹਿਲਾਂ, ਕੋਈ ਪੁੱਛ ਪ੍ਰਤੀਤ ਨਹੀਂ, ਇੱਕ ਨਾਲ ਹੋਰ ਲਾ ਲਿਆ ਜਿਹਨੂੰ ਕਾਂਗਰਸ ਨੇ ਬੁਰੀ ਤਰ੍ਹਾਂ ਜਲੀਲ ਕਰਕੇ ਕੱਢਿਆ। ਇੱਕ ਉਧਰੋਂ ਬਾਦਲਾਂ ਦੇ ਨਾਲੋਂ ਉਥੋਂ ਬੱਸ ਕੇ ਉਤਰ ਕੇ ਤੇ ਇੱਧਰ ਨੂੰ ਆ ਗਿਆ। ਸੋ ਮਤਲਬ ਕਿ ਇਸ ਤਰ੍ਹਾਂ ਇੱਕ ਇਕੱਠੀ ਹੁੰਦੀ ਹੈ ਜੁੰਡਲੀ, ਉਹ ਕਹਿਣ ਦੇ ਕਿ ਸਰਕਾਰ ਸਾਡੀ ਬਣੀ। ਮੈਂ ਵੈਸੇ ਇੱਕ ਗੱਲੋਂ ਬੜਾ ਹੈਰਾਨ ਜੀ, ਕਦੇ ਕਿਸੇ ਨੇ ਇਹਨਾਂ ਚੋਂ ਹਿੱਕ ਠੋਕ ਕੇ ਨਹੀਂ ਆਖਿਆ ਕਿ ਅਸੀਂ ਭਾਜਪਾ ਵਾਲੇ ਪੱਟ ਲਵਾਂਗੇ। ਮੈਂ ਤੇ ਅੱਗੇ ਤੰਜ਼ ਕੀਤਾ ਸੀ, ਮੈਂ ਆਖਿਆ ਕਿ ਤੁਸੀਂ ਕਾਂਗਰਸੀ ਹੋ। ਪੂਰੇ ਭਾਰਤ ਦੇ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਆਇਆ, ਕਿਸੇ ਵੀ ਸਟੇਟ ਦੇ ਵਿੱਚ ਜਦੋਂ ਕਿਤੇ ਫਸਵੀਂ ਹਾਲਤ ਹੁੰਦੀ ਹੈ, ਕਿਸੇ ਵੀ ਕਾਂਗਰਸ ਵੱਲੋਂ ਜਾਂ ਕਿਸੇ ਵੀ ਹੋਰ ਦਲ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਸਾਡੇ ਨਾਲ ਭਾਜਪਾ ਵੱਲੋਂ ਟੁੱਟ ਕੇ ਆ ਜਾਵੇ। ਭਾਜਪਾ ਹੀ ਹਮੇਸ਼ਾ ਕਹਿੰਦੀ ਕਿ ਸਾਡੇ ਵੱਲ ਟੁੱਟ ਕੇ ਆ ਜਾਣਗੇ। ਤਾਂ ਮੈਂ ਕਿਹਾ ਪੰਜਾਬ ਦੇ ਵਿੱਚ ਉਂਝ ਹੀ ਲਲਕਾਰਾ ਹੀ ਮਾਰ ਦਿਓ, ਫੁਕਰੀ ਮਾਰ ਦਿਓ, ਕੀ ਫਰਕ ਪੈਂਦਾ ਕਿ ਭਾਈ ਜਿਹੜਾ ਚੰਨੀ ਨੇ ਮੰਜਾ ਬੁਣਿਆ ਹੋਇਆ ਅਸੀਂ ਉਹਦੇ ਤੇ ਪਾ ਕੇ ਜਿਹੜੇ 2-4 ਤੁਹਾਡੇ ਆਏ ਉਹ ਰਾਜੇ ਵੜਿੰਗ ਵਾਲੀ ਇਨੋਵਾ 'ਚ ਪਾ ਕੇ ਅਸੀਂ ਲੈ ਜਾਣੇ, ਮਤਲਬ ਕਿ ਅਸੀਂ ਵੀ ਲੈ ਜਾਣੇ ਤੁਹਾਡੇ। ਪਰ ਇਹ ਸੱਚ ਹੈ ਕਿ ਭਾਜਪਾ ਵਾਲਿਆਂ ਨੂੰ ਖਰੀਦਣਾ ਬੜਾ ਔਖਾ ਹੈ। ਇਹਨੂੰ ਭਾਵੇਂ ਹੁਣ ਤੁਸੀਂ ਉੱਤੇ ਬੈਠਿਆਂ ਦਾ ਡਰ ਸਮਝੋ ਤੇ ਚਾਹੇ ਇਹਨਾਂ ਦਾ ਸਿਧਾਂਤਕ ਤੌਰ ਤੇ ਕਹਿ ਲਓ ਕਿ ਨਿਸ਼ਚਾ ਕਿਸੇ ਪ੍ਰਤੀ ਜਿਹੜਾ ਹੁੰਦਾ ਹੈ, ਉਹ ਦੇਖ ਲਓ। ਦੋਵਾਂ 'ਚ ਕੋਈ ਚੀਜ਼ ਹੋ ਸਕਦੀ ਹੈ। ਬਹੁਤ ਘੱਟ ਹੁੰਦਾ ਕਿ ਜਦੋਂ ਭਾਜਪਾ ਵਾਲਾ ਇੱਧਰ ਭੱਜਦਾ ਉਧਰ ਜਾਂਦਾ। ਸੋ ਇਸ ਕਰਕੇ ਕੋਈ ਵੀ ਜਿਹੜਾ ਤੁਸੀਂ ਰਾਜਸੀ ਦਲ ਦੇਖੋਗੇ ਕਿਤੇ ਫਸਵੀਂ ਸਥਿਤੀ ਦੇ ਵਿੱਚ ਵੀ ਹੋਵੇ ਮੈਚ, ਤੇ ਤਦ ਵੀ ਕੋਈ ਦਾਅਵਾ ਨਹੀਂ ਕਰਦਾ ਕਿ ਅਸੀਂ ਇੰਨੇ ਤੋੜ ਲਵਾਂਗੇ ਭਾਜਪਾ ਦੇ। ਇੱਕਾ ਦੁੱਕਾ ਨੇਤਾ ਤਾਂ ਟੁੱਟਦੇ ਰਹਿੰਦੇ ਆ, ਪਰੰਤੂ ਇਹ ਨਹੀਂ ਕਿ ਗੁੱਛਾ ਆ ਜਾਏਗਾ। ਇਹ ਕਮਾਲ ਦੀ ਗੱਲ ਹੈ। ਖੈਰ, ਫਿਰ ਦਾਅਵਿਆਂ ਦੀ ਜੇ ਗੱਲ ਕਰੀਏ, ਹਲਚਲ ਹੋ ਰਹੀ ਹੈ ਜੀ ਭਗਵੰਤ ਮਾਨ ਦੇ ਘਰ ਦੇ ਅੱਗੇ ਗ੍ਰਹਿ ਦੇ ਵਿੱਚ ਰੌਣਕਾਂ ਨੇ ਡੀਜ਼ੇ ਲੱਗ ਗਿਆ। ਫਰਜ਼ ਕਰੋ ਜੇ ਨਤੀਜੇ ਆਸਤੇ ਉਲਟ ਨਾ ਆਏ ਤੇ ਡੀਜ਼ੇ ਤੇ ਗਾਣਾ ਕਿਹੜਾ ਚੱਲੇਗਾ? ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਵਾ, ਸੋ ਪਤਾ ਨਹੀਂ ਹੁਣ ਡੀਜ਼ੇ ਤੇ ਕਿਹੜਾ ਗਾਣਾ ਚੱਲੇਗਾ। ਦਬਦਾ ਕਿੱਥੇ ਹੈ ਜਾਂ ਫਿਰ ਲੱਭਦਾ ਕਿੱਥੇ ਆ, ਦੋਆਂ ਜੋ ਪਤਾ ਨਹੀਂ ਕਿਹੜਾ ਚੱਲੇਗਾ। ਡੀਜ਼ੇ ਲੱਗ ਚੁੱਕੇ ਆ, ਲੱਡੂ ਵੱਟ ਚੁੱਕੇ ਆ, ਮਤਲਬ ਕਿ ਗੱਲਾਂ ਟਿਕਾਣੇ ਲੱਗੀਆਂ ਪਈਆਂ ਨੇ, ਸਭ ਤਿਆਰੀ ਮੁਕੰਮਲ ਆ। ਵੈਸੇ ਦੱਸਦੇ ਆ ਕੁਛ ਚੈਨਲ ਜਿਹੜੇ ਦਾਅਵਾ ਕਰ ਰਹੇ ਸਨ, ਉਹ ਕਹਿੰਦੇ ਆ ਕਿ ਭਾਈ ਦੇਖਿਆ ਕਿ ਸਿਕਿਉਰਿਟੀ ਦੀ ਵੀ ਹਲਚਲ ਹੋ ਗਈ ਹੈ ਭਗਵੰਤ ਮਾਨ ਦੇ ਘਰ ਦੇ ਮੂਹਰੇ।
ਗੱਲਾਂ ਗਾਂ ਦੀਆਂ ਹੋ ਰਹੀਆਂ ਨੇ। ਗੌਰ ਕਰੋ, ਕਹਿ ਰਹੇ ਨੇ ਕਿ ਭਗਵੰਤ ਮਾਨ ਦੇ ਦਹਿਲੀਜ਼ਾਂ ਦੇ ਵਿੱਚ ਕੱਲੀ ਹੁਣ ਸੰਗਤ ਦੀ ਆਮਦ ਨਹੀਂ ਹੈ, ਕੱਲੇ ਸਮਰਥਕਾਂ ਦੇ ਉੱਥੇ ਜਮਾਵੜੇ ਨਹੀਂ ਹੈ, ਬਲਕਿ ਸਿਕਿਉਰਿਟੀ ਵੀ ਵਧਾ ਦਿੱਤੀ ਗਈ ਹੈ। ਇਹ ਕੀ ਸੰਕੇਤ ਆ? ਘੰਟੇ ਹੁਣ ਹਿਸਾਬ ਲਾ ਲਓ ਵੀ 12 ਤੋਂ ਵੀ ਥੱਲੇ ਰਹਿ ਗਿਆ, 10 ਵਜੇ ਦੇ ਤੇ ਥੋੜਾ ਥੋੜਾ ਪਤਾ ਲੱਗਣਾ ਸਟਾਰਟ ਹੋ ਜਾਣਾ। ਤਾਂ ਇੰਡੀਆ 'ਚ 10:17 ਤੇ ਹੋ ਗਏ ਨੇ ਤੇ ਬਹੁਤ ਜਲਦੀ ਸਮਾਂ ਉੱਡਿਆ ਜਾਣਾ। ਤੁਸੀਂ ਤੇ ਮੈਨੂੰ ਲੱਗਦਾ ਜੇ ਸਵੇਰ ਦੇ ਵਿੱਚ ਹੋ ਤੇ ਤੁਹਾਡੇ ਸੌਣ ਤੋਂ ਪਹਿਲਾਂ ਪਹਿਲਾਂ ਤੇ ਬਹੁਤ ਕੁਝ ਹੋ ਸਕਦਾ ਹੈ। ਬਿਲਕੁਲ। ਦੇਖਦੇ ਆ ਕੀ ਹੁੰਦਾ। ਦਾਅਵੇ ਭਗਵੰਤ ਮਾਨ ਵੱਲੋਂ ਵੀ ਠੋਕਵੇਂ ਕੀਤੇ ਗਏ ਆ। ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਐਗਜ਼ਿਟ ਪੋਲ ਤੇ ਪਾਬੰਦੀ ਲਾਉਣੀ ਚਾਹੀਦੀ ਆ। ਕੰਮ ਜਿਹੜਾ ਆ ਨਾ ਇਹਦਾ ਪਚੀਦਾ ਜਿਹਾ ਕਰਨ ਦਾ ਆ। ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਅਕਾਲੀ ਦਲ ਦਾ ਦੋਸ਼ ਇਹ ਆ ਕਿ ਗੇਮ ਪੇੜ ਚੱਲ ਰਹੀ ਹੈ। ਦੇਖੋ ਇੱਕ ਚੀਜ਼ ਜਿਹੜੀ ਹੈ ਨਾ, ਉਹ ਇੰਡੀਆ ਦੇ ਵਿੱਚ ਅਦ੍ਰਿਸ਼ ਤੌਰ ਤੇ, ਜਿਹਨੂੰ ਆਪਾਂ ਇਨਵਿਜ਼ੀਬਲ ਤੌਰ ਤੇ ਕਹਿ ਲਈਏ ਜਾਂ ਹਿਡਨ ਸ਼ਬਦ ਇਸਤੇਮਾਲ ਕਰਦੇ ਆ ਕਿ ਕੁਛ ਵੀ ਹੈ, ਮੈਨੂੰ ਨਹੀਂ ਪਤਾ ਕਿਹੜਾ ਸ਼ਬਦ ਬੋਲਿਆ ਜਾਊਗਾ, ਪਰ ਅਸੀਂ ਤੇ ਕਹਿ ਦਿੰਦੇ ਅਦ੍ਰਿਸ਼, ਜਿਹੜੀ ਚੀਜ਼ ਦਿਖੀ ਨਹੀਂ ਜਾਂਦੀ। ਅਦ੍ਰਿਸ਼ ਇੱਕ ਚੀਜ਼ ਜਿਹੜੀ ਚੱਲਦੀ ਹੈ, ਉਹ ਚੱਲਦਾ ਸੱਟਾ ਬਾਜ਼ਾਰ ਔਰ ਕ੍ਰਿਕਟ, ਤੇ ਦੂਸਰਾ ਚੋਣ। ਬਹੁਤ ਵੱਡਾ ਸੱਟਾ ਬਾਜ਼ਾਰ ਹੈ ਇੰਡੀਆ ਦਾ। ਵੈਸੇ ਤਾਂ ਟੁੱਟਵਾਂ ਸੱਟਾ ਡੇਲੀ ਲੱਗਦਾ, ਪਤਾ ਨਹੀਂ ਕਿੰਨੇ ਘਰ ਉਜੜਦੇ ਆ, ਕਿੰਨਿਆਂ ਨੂੰ ਆਉਂਦਾ, ਕੀ ਹਿਸਾਬ ਕਿਤਾਬ ਆ। ਇੱਥੇ ਮੈਂ ਤੇ ਦੇਖਦਾ ਜਿਹਨੂੰ ਭੁੱਸ ਪੈ ਜਾਂਦਾ ਉਹ ਭੰਗ ਪੀਣੇ ਸਾਦਾ ਕੋਲ ਹੀ ਤੁਰਿਆ ਰਹਿੰਦਾ। ਉਹ ਗਾਲਾਂ ਕੱਢਦੇ ਤੇ ਕਹਿੰਦੇ ਨਹੀਂ ਨਹੀਂ ਲੱਗੂ, ਪਤਾ ਨਹੀਂ ਕੀ ਜੋੜ ਘਟਾਓ ਜਿਹਾ ਕਰਕੇ ਕਹਿੰਦੇ ਆ, ਨੰਬਰ ਆ ਗਿਆ ਨੰਬਰ ਆ ਗਿਆ। ਫਿਰ ਉਹ ਸੱਟਾ ਲਾਉਂਦੇ ਨੇ ਕਿ ਜੇ ਆਹ ਨੰਬਰ ਬਹਿ ਗਿਆ ਤੇ ਫਿਰ ਉਹਦੇ ਤੇ ਪਤਾ ਨਹੀਂ 80 ਗੁਣਾ ਜਾਂ 90 ਗੁਣਾ ਰਕਮ ਜਿਹੜੀ ਉਹ ਆ ਜਾਂਦੀ ਆ। ਸੋ ਇਸ ਤਰ੍ਹਾਂ ਸੱਟਾ ਬਾਜ਼ਾਰ ਤੇ ਚੱਲਦਾ, ਪਰ ਇੱਥੇ ਚੋਣ ਤੇ ਬੜਾ ਵੱਡਾ ਸੱਟਾ ਲੱਗ ਰਿਹਾ। ਹੁਣ ਕੁਛ ਥਿਊਰੀਆਂ ਜਿਹੜੀਆਂ ਨੇ ਉਹ ਇਸ ਕਿਸਮ ਦੀਆਂ ਵੀ ਨਿਕਲ ਰਹੀਆਂ ਨੇ ਕਿ ਬਹੁਤ ਵੱਡੇ ਪੱਧਰ ਤੇ ਜਦੋਂ ਸੱਟਾ ਲੱਗਦਾ, ਸੱਟਾ ਬਾਜ਼ਾਰ ਕਿਸੇ ਪਾਸੇ ਮਤਲਬ ਕਿ ਇੱਕ ਗਰਮਾਇਸ਼ ਲਿਆਉਣ ਵਾਸਤੇ, ਕਿਸੇ ਪਾਸੇ ਇੱਕ ਜਿੱਦਾਂ ਆਪਾਂ ਵੇਵ ਕਹਿੰਦੇ ਆ ਕਿ ਨਤੀਜਾ ਤੋਂ ਪਹਿਲਾਂ ਉਹ ਬਣਾਉਣ ਵਾਸਤੇ ਪੇਡ ਮਤਲਬ ਕਿ ਮੀਡੀਆ ਮੈਨੇਜਮੈਂਟ ਵੀ ਕਰਦਾ ਹੈ। ਇਹ ਵੀ ਗੱਲ ਹੁਣ ਸਾਹਮਣੇ ਆਉਣ ਲੱਗ ਪਈ ਹੈ। ਸੋ ਨਤੀਜਾ ਤੇ ਸਵੇਰੇ ਆਏਗਾ ਸਾਹਮਣੇ, ਥਿਊਰੀਆਂ ਇਸ ਤਰ੍ਹਾਂ ਦੀਆਂ ਵੀ ਨੇ। ਤਾਂ ਉਹਦੇ ਚ ਸੁਖਬੀਰ ਸਿੰਘ ਬਾਦਲ ਵੀ ਇਹੋ ਗੱਲ ਕਹਿ ਰਹੇ, ਹਾਲਾਂਕਿ ਮੈਂ ਪੂਰੀ ਉਹਨਾਂ ਦੀ ਸਟੇਟਮੈਂਟ ਨਹੀਂ ਸੁਣ ਸਕਿਆ ਕਿਉਂਕਿ ਤੁਹਾਨੂੰ ਪਤਾ ਨਤੀਜਿਆਂ ਦਾ ਟਾਈਮ ਆ, ਹਰ ਇੱਕ ਪਾਸੇ ਭੱਜ ਦੌੜ ਆ, ਇੱਧਰ ਉੱਧਰ ਕਰੋ ਜੋ ਕਰਨਾ, ਵੀ ਸਮਾਂ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸੇ ਉੱਡ ਜਾਂਦਾ। ਸੋ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਮਾੜਾ ਜਿਹਾ ਮੇਰੇ ਕੰਨੀ ਪਿਆ, ਪੂਰਾ ਨਹੀਂ ਮੈਂ ਸੁਣਿਆ, ਤਾਂ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਬੰਦ ਕਰਵਾਉਣੇ ਚਾਹੀਦੇ ਐਗਜ਼ਿਟ ਪੋਲ। ਤਾਂ ਇਹਦੇ ਤੇ ਉਹ ਜਵਾਬ ਦੇ ਰਹੇ ਨੇ ਭਗਵੰਤ ਮਾਨ। ਉਹ ਕਹਿੰਦੇ ਕਿ ਦੇਖੋ ਸੁਖਬੀਰ ਸਿੰਘ ਬਾਦਲ ਹੋਰੀ ਤੇ ਜਿਹੜੇ ਆ ਨਾ ਇਹ ਗੱਲ ਕਹਿੰਦੀ, ਕਿਉਂਕਿ ਉਹ ਕਹਿ ਰਹੇ ਨਾ ਕਿ ਆਮ ਆਦਮੀ ਪਾਰਟੀ ਨਹੀਂ ਸਰਕਾਰ ਬਣਨੀ ਸਾਡੀ। ਉਹ ਕਹਿੰਦੇ ਕਿ ਇਹ ਦਾਵਾ ਸੁਖਬੀਰ ਸਿੰਘ ਬਾਦਲ ਹੋਰੀ ਤੇ ਕਰਦੇ ਸਨ ਕਿ 25 ਸਾਲ ਸਾਡੀ ਸਰਕਾਰ ਰਹਿਣੀ ਆ, ਤੇ ਇਹਨਾਂ ਦੇ ਦਾਅਵਿਆਂ ਤੇ ਨਾ ਜਾਓ। ਮਤਲਬ ਉਹ ਦਾਅਵਾ ਕਰ ਰਹੇ ਸਨ ਕਿ ਇਹ ਪੇਡ ਹੈ ਸਾਰਾ ਕੁਛ, ਤੇ ਇਹ ਜਿਹੜੀਆਂ ਸਰਕਾਰਾਂ ਨੇ ਪੈਸਾ ਦੇ ਕੇ ਆਪਣੇ ਹੱਕ ਦੇ ਵਿੱਚ ਕਰਵਾ ਲੈਂਦੀਆਂ ਨੇ। ਜਦਕਿ ਭਗਵੰਤ ਮਾਨ ਦਾ ਕਹਿਣਾ ਸੀਗਾ ਕਿ ਨਹੀਂ, ਇਹਨਾਂ ਦੇ ਵੀ ਦਾਅਵੇ ਤੇ ਤੁਸੀਂ ਯਕੀਨ ਨਾ ਕਰੋ ਕਿਉਂਕਿ ਇਹ 25 ਸਾਲ ਰਾਜ ਕਰਨ ਦੀ ਵੀ ਗੱਲ ਕਰਦੇ ਸਨ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਕਿ ਚੱਲਿਆ। ਰਾਘਵ ਚੱਡਾ ਵੀ ਕਹਿੰਦੇ ਆ ਕਿ ਇੱਕ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਵਜੋਂ ਉਭਰੇਗੀ ਆਮ ਆਦਮੀ ਪਾਰਟੀ। ਇਹਨਾਂ ਨੇ ਤਾਂ ਗੱਲ ਨਾ ਵੀ ਕਰ ਦਿੱਤੀ ਆ ਕਿ ਭਾਈ ਹੁਣ ਬਹੁਤ ਜਲਦੀ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਵੀ ਦਿਖਾਈ ਦੇਣਗੇ। ਇਹ ਤੇ ਪੂਰੀਆਂ ਗੱਲਾਂ ਜਿਹੜੀਆਂ ਨੇ ਉਹ ਅੱਗੇ ਦੀਆਂ ਕਰ ਰਹੇ ਆ। ਦੂਜੇ ਪਾਸੇ ਜੇ ਦੇਖੋਗੇ ਤਾਂ ਕੱਲ ਦੀ ਜਿਹੜੀ ਤਿਆਰੀ ਹੈ ਚੋਣ ਕਮਿਸ਼ਨ ਦੀ ਉਹ ਮੁਕੰਮਲ ਹੈ। ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਜਾਏਗੀ। ਸਿਕਿਉਰਿਟੀ ਦੇ ਇੰਤਜ਼ਾਮ ਜਿਹੜੇ ਅੱਜ ਸ਼ਾਮ ਦਰੁਸਤ ਕੀਤੇ ਗਏ। ਹੋਰ ਵੀ ਇਸ ਤੋਂ ਇਲਾਵਾ ਸਿਕਿਉਰਿਟੀ ਕੰਸਰਨ ਜਿਹੜਾ ਹੈ ਤੁਹਾਨੂੰ ਪਤਾ ਹਮੇਸ਼ਾ ਨਤੀਜਾ ਵਾਲੇ ਦਿਨ ਵੀ ਜਿਹੜਾ ਵੇਖਿਆ ਜਾਂਦਾ। ਤਾਂ ਕਹਿੰਦੇ ਆ ਕਿ ਸੈਂਟਰਲ ਫੋਰਸ ਦੀਆਂ 45 ਕੰਪਨੀਆਂ ਜਿਹੜੀਆਂ ਉਹ ਤਾਇਨਾਤ ਕਰ ਦਿੱਤੀਆਂ ਗਈਆਂ। ਤੇ ਸਭ ਤੋਂ ਵੱਡੀ ਗੱਲ ਇਹ ਕਿ ਕੋਈ ਜਲਸਾ ਨਹੀਂ ਨਿਕਲੇਗਾ, ਜਲੂਸ ਨਹੀਂ ਨਿਕਲੇਗਾ। ਮਤਲਬ ਕਿ ਜਿਵੇਂ ਤੁਸੀਂ ਦੇਖਦੇ ਹੋ ਆਮ ਤੌਰ ਤੇ ਕਿ ਜਿੱਤ ਜਾਂਦਾ ਜਦੋਂ ਵੀ ਕੋਈ ਉਮੀਦਵਾਰ ਤੇ ਢੋਲ ਧਮਾਕਾ ਦੰਗੜ ਹੁੰਦੀ ਜਾਂਦੀ ਆ, ਵੀ ਉਹ ਕੰਮ ਨਹੀਂ ਚੱਲੇਗਾ। ਤਾਂ ਵੈਸੇ ਇਹ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਹੋ ਜਾਂਦੀਆਂ। ਇਹ ਤੇ ਦਾਅਵੇ ਕਰਦੇ ਹੁੰਦੇ ਕਿ ਏਦਾਂ ਨਹੀਂ ਏਦਾਂ ਕਰਾਂਗੇ, ਪਰ ਜਦੋਂ ਜਿੱਤ ਜਾਂਦੇ ਜਨਾਬ ਦੇ ਵਿੱਚ ਸਮਰਥਕ ਜਿਹੜੇ ਆ ਉਹ ਢੋਲ ਪਿੱਟਦੇ ਜਾਂਦੇ ਆ, ਪਰ ਦੂਜੇ ਪਾਸੇ ਜਿਹੜੇ ਜਾਂਦੇ ਸਿਰ ਪਿੱਟਦੇ ਵੀ ਜਾਂਦੇ ਆ ਜੀ। ਜੀ ਜੀ
ਉੱਦਾਂ ਜਿੱਦਾਂ ਤੁਸੀਂ ਕਿਹਾ ਵੀ ਚਰਚਾ ਹੁਣ ਭਗਵੰਤ ਮਾਨ ਦੇ ਨਾਮ ਦੀ ਬਹੁਤ ਜ਼ਿਆਦਾ ਇਸ ਟਾਈਮ ਸਾਰੇ ਪਾਸੇ ਜਿਹੜੀ ਉਹ ਹੋ ਰਹੀ ਆ। ਸੋ ਐਗਜ਼ਿਟ ਪੋਲ ਵਾਕਿਆ ਹੀ ਅਸਲ ਨਿਕਲਣਗੇ ਕਿ ਨਹੀਂ, ਇਹ ਦੇਖਣਾ ਹੋਊਗਾ। ਜਿੱਦਾਂ ਕੱਲ ਵੀ ਆਪਾਂ ਗੱਲ ਕਰਦੇ ਸੀ, ਪਿਛਲੀ ਵਾਰੀ ਵੀ ਇਹਨਾਂ ਨੂੰ 100 ਸੀਟਾਂ ਜਿਹੜੀਆਂ ਉਹ ਦਵਾ ਰਹੇ ਸੀ, ਪਰ ਅਖੀਰਲੇ ਦਿਨਾਂ 'ਚ ਬਾਜੀ ਜਿਹੜੀ ਉਹ ਪਲਟੀ ਸੀ। ਪਰ ਇਸ ਵਾਰ ਹਵਾ ਦਾ ਰੁਖ ਥੋੜਾ ਵੱਖਰਾ ਜਿਹਾ, ਪਤਾ ਨਹੀਂ ਕਿਉਂ ਇਹਦਾ ਮਹਿਸੂਸ ਜਿਹੜਾ ਉਹ ਹੋ ਰਿਹਾ ਆ। ਅਗਲੀ ਮਿੰਟੂ ਜੀ ਗੱਲ ਕਰੀਏ, ਕੈਪਟਨ ਵੀ ਕਹਿੰਦੇ ਫਾਰਮ 'ਚ ਆਇਆ ਨਤੀਜਿਆਂ ਤੋਂ ਪਹਿਲਾਂ। ਨਹੀਂ, ਉਹ ਫਾਰਮ ਦੇ ਵਿੱਚ ਵੀ ਆ ਤੇ ਫਾਰਮ ਦੇ ਵਿੱਚ ਵੀ ਆ, ਦੋਵੇਂ ਚੀਜ਼ਾਂ ਨੇ। ਫਾਰਮ ਦੇ ਵਿੱਚ ਤੇ ਹੈ ਤੇ ਫਾਰਮ ਦੇ ਵਿੱਚ ਵੀ ਬੈਠਾ ਹੈ, ਗੱਲਾਂ ਇੱਕੋ ਜਿਹੀਆਂ ਨੇ। ਦੇਖੋ, ਉਹ ਅਮਰਿੰਦਰ ਸਿੰਘ ਮਾਈਕ ਫੜ ਕੇ ਗਾ ਰਿਹਾ, ਇਹ ਅੱਡ ਮੁਹੰਮਦ ਰਫੀ ਬਣ ਜਾਂਦਾ ਜਦੋਂ ਵੀ ਕਿਤੇ ਚਾਰ ਮਹਿਮਾਨ ਆ ਜਾਂਦੇ ਧੱਕੇ ਨਾਲ ਹੀ ਕਹਿੰਦਾ ਸੁਣੋ ਗਾਣਾ। ਜਿਵੇਂ ਕਈਆਂ ਨੂੰ ਸ਼ੌਂਕ ਹੁੰਦਾ ਨਾ ਕਵਿਤਾ ਲਿਖਣ ਦਾ, ਬਸ ਉਹ ਜੀ ਤੇ ਖੜਾ ਛਡਾਉਂਦੇ ਆ ਕਿ ਦਫਾ ਹੋਵੇ, ਕਿਤੇ ਮੇਰੇ ਵਰਗਾ ਕੱਚ ਘਰੜ ਜਿਹਾ ਕਵੀ ਹੋਵੇ ਤੇ ਕੋਈ ਮਹਿਮਾਨ ਆ ਜਾਵੇ ਨਾ ਤੇ ਬਸ ਚਾਹ ਦਾ ਕੱਪ ਸਿੰਘਣੀ ਨੂੰ ਕਹਿ ਦਿੰਦਾ ਕਿ ਅਜੇ ਰੁਕ ਜਾ, ਘਰ ਵਾਲੀ ਨੂੰ ਕਹਿੰਦਾ ਨਾ ਰੁਕ ਜਾ। ਉਹ ਫਿਰ ਕਾਪੀ ਪਹਿਲਾਂ ਦੀ, ਕੱਪ ਬਾਅਦ ਚ ਆਉਂਦਾ, ਕਾਪੀ ਪਹਿਲਾਂ ਆ ਜਾਂਦੀ ਕਵਿਤਾਵਾਂ ਵਾਲੀ। ਸਰਦਾਰਨੀ ਨੂੰ ਕਹਿੰਦਾ ਕਿ ਰੁਕ ਜਾ, ਹਾਲੇ ਵਾਈਫ ਨੂੰ ਕਹਿੰਦਾ ਕਿ ਖੜ ਜਾ, ਅਟਕ ਜਾ, ਕੱਪ ਬਾਅਦ ਚ ਚਾਹ ਵਾਲਾ, ਕਾਪੀ ਪਹਿਲਾਂ, ਤੇ ਫਿਰ ਕਵਿਤਾਵਾਂ ਸ਼ੁਰੂ ਹੋ ਜਾਂਦੀਆਂ। ਤੇ ਦੂਜੇ ਪਾਸੇ ਇਹੀ ਹਾਲ ਅਮਰਿੰਦਰ ਸਿੰਘ ਦਾ, ਜੋੜ ਲੈਂਦਾ ਚਾਰ ਪੰਜ ਪੁਰਾਣੇ ਦੋਸਤ ਤੇ ਚੱਲ ਫਿਰ ਮਾਈਕ ਫੜ ਲੈਂਦਾ, ਕਿਆ ਗਜ਼ਲ ਦਾ ਗੀਤ ਨੇ। ਤੇ ਖੈਰ ਗੀਤ ਵੀ ਉਹਨਾਂ ਦੇ ਹਿੰਦੀ ਹੁੰਦੇ ਜ਼ਿਆਦਾਤਰ। ਤੇ ਖੈਰ ਦੇਖੋ, ਆਪਾਂ ਕੀ ਕਹਿ ਸਕਦੇ, ਨਿੱਜੀ ਜ਼ਿੰਦਗੀ ਦਾ ਮਸਲਾ। ਇੱਥੇ ਇੱਕ ਸਾਬਕਾ ਐਮਐਲਏ ਨੇ 80 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਕੀਤੀ ਹੈ। ਲੋਕੀ ਐਵੇਂ ਮਜ਼ਾਕ ਕਰਦੇ, ਮੈਂ ਕਹਿੰਦਾ ਕਿ ਕੋਈ ਗੱਲ ਨਹੀਂ ਭਾਈ, ਜੇ ਕੋਈ ਮੀਆਂ ਬੀਵੀ ਰਾਜੀ ਤੇ ਫਿਰ ਕਿਆ ਢਿੱਡ ਦੁਖੇਗਾ ਕਾਜੀ ਦਾ। ਕੋਈ ਮਾਮਲਾ ਰਾਜੀ ਦਾ, ਕਾਜ਼ੀ ਦਾ ਨਹੀਂ ਹੋਣਾ ਚਾਹੀਦਾ। ਖੈਰ ਇੱਥੇ ਇਹਨਾਂ ਦੀ ਨਿੱਜੀ ਜ਼ਿੰਦਗੀ ਹੈ, ਪਰ ਆਪਾਂ ਰਾਜਨੀਤਿਕ ਪੱਖ ਤੋਂ ਵੇਖਾਂਗੇ। ਇਹਨਾਂ ਨੂੰ ਗਾਉਣ ਦਿਓ, ਕਿਉਂਕਿ ਇਹਨਾਂ ਦਾ 11 ਤਰੀਕ ਨੂੰ ਜਨਮ ਦਿਨ ਵੀ ਹੈ। ਉਹ ਜਨਮ ਦਿਨ ਕਿਸ ਤਰ੍ਹਾਂ ਦਾ ਹੋਏਗਾ, ਉਸ ਤੋਂ ਪਹਿਲਾਂ 10 ਤਰੀਕ ਵਿਚਾਲੇ ਆ। 10 ਤਰੀਕ ਕਿਸ ਤਰ੍ਹਾਂ ਦੀ ਹੋਏਗੀ ਉਹਦਾ ਇੰਤਜ਼ਾਰ ਕਰਨਾ ਪਵੇਗਾ। ਵੈਸੇ ਬੜੇ ਸਵਾਲ ਆਉਂਦੇ ਨੇ, ਬੜੇ NRI ਵੀ ਸਾਨੂੰ ਪੁੱਛਦੇ ਨੇ ਮੈਸੇਜ ਕਰਕੇ, ਕਿਹਦੀ ਸਰਕਾਰ ਬਣੇਗੀ ਜੀ, ਕਿਹਦੀ ਸਰਕਾਰ ਬਣੇਗੀ। ਮੈਂ ਕਿਹਾ ਜੀ ਪੱਕੀ ਗੱਲ ਇੱਕ, ਸਾਡੀ ਤੇ ਨਹੀਂ ਬਣਦੀ, ਬਣੇਗੀ ਕਿਸੇ ਪਾਰਟੀ ਦੀ ਸਰਕਾਰ। ਕਿਹੜੀ ਪਾਰਟੀ ਦੀ ਬਣਦੀ ਹੈ ਕੋਈ ਸਮਝ ਨਹੀਂ ਆ ਰਹੀ। ਵੈਸੇ ਜਿਵੇਂ ਤੁਸੀਂ ਕਿਹਾ ਕਿ ਹਵਾ ਹੈ, ਉਹ ਸਾਰੀਆਂ ਚੀਜ਼ਾਂ ਦਿਖ ਰਹੀਆਂ ਨੇ, ਪਰ ਹਾਲੇ ਵੀ ਸਪਸ਼ਟ ਬਹੁਮਤ ਆਏਗਾ ਬੜਾ ਹਾਲੇ ਵੀ ਬਹੁਤ ਵੱਡਾ ਇੱਕ ਚੈਲੰਜ ਹੈ, ਲੋਕ ਸਵਾਲ ਆ। ਤੇ ਜੇ ਉੱਥੋਂ ਤੱਕ ਕੋਈ ਪਹੁੰਚਦਾ 60 ਤੋਂ 70 ਦੇ ਵਿਚਾਲੇ ਪਹੁੰਚਦਾ ਤਾਂ ਵਾਕਈ ਉਹਦੀ ਹਵਾ ਹੀ ਨਹੀਂ, ਉਹਦੀ ਹਨੇਰੀ ਹੈ। ਹਨੇਰੀ ਨਹੀਂ, ਉਹਦਾ ਫਿਰ ਤੂਫਾਨ ਹੀ ਚੱਲਿਆ, ਕਿਉਂਕਿ ਫਿਰ ਬਹੁਤ ਵੱਡੇ ਜਿਹੜੇ ਰੁੱਖ ਡਿੱਗ ਪੈਣਗੇ। ਖੈਰ ਆਪਾਂ ਗੱਲ ਕਰਦੇ ਹਾਂ ਅਮਰਿੰਦਰ ਸਿੰਘ ਦੀ। ਅਮਰਿੰਦਰ ਸਿੰਘ ਗੀਤ ਸੰਗੀਤ ਯਾਨੀ ਉਹ ਜੋ ਹੁੰਦਾ, ਉਹ ਗਾਉਣਾ, ਆਪਾਂ ਗੌਣ ਪਾਣੀ ਕਹਿ ਦਿੰਦੇ ਸੀਗੇ ਕਿਸੇ ਸਮੇਂ, ਤਾਂ ਗੌਣ ਪਾਣੀ ਕੀਤਾ ਉਹਨਾਂ ਨੇ। ਪਰ ਇਸ ਤੋਂ ਇਲਾਵਾ ਇੱਕ ਇਨਕਸ਼ਾਫ ਕੀਤਾ ਵਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਥੋੜਾ ਜਿਹਾ ਤਿਆਰ ਇਹ ਨਹੀਂ ਕਿ ਉਹਨਾਂ ਨੂੰ ਬੱਸੇ ਬਿਠਾ ਕੇ ਸ਼ਹਿਰ ਚ ਲਿਜਾ ਕੇ, ਨਹੀਂ, ਝਟਕਾ ਖਾਣ ਵਾਸਤੇ ਵੀ ਝਟਕਾ ਜਿੱਦਾਂ ਕੋਈ ਆਪਾਂ ਕਹਿੰਦੇ ਨਾ ਕਿ ਕਿਸੇ ਨੂੰ ਸ਼ੌਕ ਦਿੱਤਾ ਕਿਸੇ, ਉਹ ਝਟਕਾ ਦੇਣ ਵਾਸਤੇ ਕਿ ਭਾਈ ਤੁਹਾਡੇ ਨਾਲ ਕੁਛ ਅਜੀਬੋ ਗਰੀਬ ਵਾਪਰਨ ਜਾ ਰਿਹਾ। ਕਦੋਂ? 10 ਤਰੀਕ ਨੂੰ। 10 ਤਰੀਕ ਨੂੰ ਕੰਮ ਕਾਫੀ 10 ਨੰਬਰੀਆਂ ਵਾਲੇ ਹੋਣੇ ਜੇ, ਦੇਖੀ ਜਾਇਓ। ਅੱਜ ਦੀ ਰਾਤ ਜਿਵੇਂ ਵੋਟਾਂ ਤੋਂ ਪਹਿਲਾਂ ਕਹਿੰਦੇ ਨਾ ਕਿਆਮਤ ਕੀ ਰਾਤ, ਤੇ ਅੱਜ ਵੀ ਕਿਆਮਤ ਕੀ ਰਾਤ ਆ ਕਿ ਵੇਖਣਾ ਬਈ ਕਿਹੜੇ ਪਾਸੇ ਕੌਣ ਜਾਂਦਾ ਆ। ਤਾਂ ਖੈਰ ਇੱਥੇ ਇੱਕ ਹੋਰ ਵੀ ਖਬਰ ਜਿਹੜੀ ਆ ਨਾ, ਉਹ ਹਵਾ ਦੇ ਵਿੱਚ ਬੜੀ ਉੱਡੀ ਫਿਰਦੀ ਆ। ਉਹ ਇਹ ਆ ਕਿ ਅਮਰਿੰਦਰ ਸਿੰਘ ਦੀ ਮਹਿਫਲ ਨੂੰ ਰੌਸ਼ਨ ਕਰਨ ਵਾਸਤੇ ਕੁਛ ਨਗੀਨੇ ਜਿਹੜੇ ਆ ਨਾ, ਉਹ ਕਹਿੰਦੇ ਆ ਕਿ 2-3 ਪਾਰਟੀਆਂ ਚ ਵੀ ਪਹੁੰਚੇ ਹੋਏ ਸਨ। ਤੇ ਇਸੇ ਕਰਕੇ ਜਿਹੜੇ ਪ੍ਰਿਤਪਾਲ ਸਿੰਘ ਦਲੀਏਵਾਲ ਵੈਸੇ ਇਹਨਾਂ ਨੂੰ ਕਹਿ ਦਿੰਦੇ ਆ, ਉਹ ਕੀ ਕਹਿੰਦੇ ਆ, ਉਹ ਇੱਕ ਟਵੀਟ ਕਰਦੇ ਆ। ਟਵੀਟ ਦੀ ਸ਼ਬਦਾਵਲੀ ਦੇਖੋ, अक्कड़ बक्कड़ बम्बे गो रात जो सिसवा आए कौन थे वो। और नाल ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਜਿਨ੍ਹਾਂ ਨੂੰ ਟੈਗ ਕੀਤਾ ਉਹ ਹੈ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਤੇ ਆਮ ਆਦਮੀ ਪਾਰਟੀ ਪੰਜਾਬ, ਦੋਨਾਂ ਨੂੰ ਮੈਂਸ਼ਨ ਕੀਤਾ ਵਾ। ਤੇ ਪੰਜਾਬ ਇਲੈਕਸ਼ਨ 2022 ਇਹਨੂੰ ਕੀ ਬੋਲ ਦਿੰਦੇ, ਜਿਹੜਾ ਲਾ ਦਿੰਦੇ ਹੁੰਦੇ ਡੀਪਾ ਜਿਹਾ ਟ੍ਰੈਂਡ, ਸ਼ਾਇਦ ਇਸ ਤਰ੍ਹਾਂ ਦਾ ਕੋਈ ਕਹਿੰਦੇ ਆ, ਉਹ ਬਣਾਇਆ ਹੋਇਆ ਨਾਲ।
ਹੈਸ਼ਟੈਗ ਬਾਕੀ ਹੁਣ ਦੇਖੋ ਜਿਹੜਾ ਹਾਂਜੀ ਹੈਸ਼ਟੈਗ ਸਾਨੂੰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਉਹ ਪੌੜੀਆਂ ਹੀ ਲਾ ਦਿੰਦੇ ਨੇ ਨਾਲ। ਖੈਰ ਹੈਸ਼ਟੈਗ ਹੈ ਜਿਹੜਾ ਪੰਜਾਬ ਇਲੈਕਸ਼ਨ 2022 ਦਾ, ਇਹੀ ਬਲੀਏਵਾਦ ਆ ਜਿਨ੍ਹਾਂ ਨੇ ਕੁਛ ਦਿਨ ਪਹਿਲਾਂ ਕਿਹਾ ਸੀਗਾ ਕਿ ਇਲੈਕਸ਼ਨ ਦਾ ਮਤਲਬ ਕਿ ਜਦੋਂ ਨਤੀਜਾ ਆ ਜਾਏਗਾ, ਨਤੀਜਿਆਂ ਤੋਂ ਬਾਅਦ ਫਿਰ ਪੂਰਾ ਸਿਆਸੀ ਸ਼ੋਅ ਹੈ ਜਿਹੜਾ ਉਹ ਸਿਸਵਾ ਫਾਰਮ ਹਾਊਸ ਤੋਂ ਚੱਲੇਗਾ। ਪੱਤਰਕਾਰ ਆਓ, ਧਿਆਨ ਰੱਖਿਓ, ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਤੁਹਾਨੂੰ ਖੂਬ ਮਨੋਰੰਜਨ ਮਿਲੇਗਾ। ਪੱਤਰਕਾਰ ਵਾਸਤੇ ਤੇ ਖਬਰਾਂ ਤੁਹਾਨੂੰ ਪਤਾ ਹੀ ਹੈ ਨਾ, ਤੇ ਉਹ ਖਬਰਾਂ ਨਾਲ ਖੇਡਦੇ ਉਹਨਾਂ ਦਾ ਪੇਸ਼ਾ, ਬਈ ਤੁਹਾਨੂੰ ਪੂਰਾ ਮਸਾਲਾ ਉੱਤੇ ਦਿੱਤਾ ਜਾਏਗਾ। ਸੋ ਇਹ ਤਿਆਰ ਆ ਸਾਰਾ ਕੁਛ। ਹੁਣ ਦੇਖੋ ਅਮਰਿੰਦਰ ਸਿੰਘ ਕੀ ਕਰਦੇ ਆ, ਮਹਿਫਲ ਲੱਗੀ ਆ, ਮਹਿਫਲ ਦੇ ਵਿੱਚ ਗੌਣ ਪਾਣੀ ਹੋਇਆ, ਨਿੱਜੀ ਜ਼ਿੰਦਗੀ ਉਹਨਾਂ ਦੀ, ਪਰ ਆ ਜਿਹੜਾ ਟਵੀਟ ਹੋਇਆ ਇਹ ਤੇ ਕਹਿ ਲਓ ਕਿ ਬਹੁਤ ਸ਼ਾਂਤ ਪਾਣੀ ਦੇ ਵਿੱਚ ਰਵਾਨਗੀ ਵਾਲੀ ਗੱਲ ਆ, ਇਹ ਬਹੁਤ ਵੱਡੀ ਗੱਲ ਆ। ਹੁਣ ਇਹ ਸਵੇਰੇ ਪਤਾ ਲੱਗੂ ਭਾਈ ਜਦੋਂ ਨਤੀਜੇ ਆਏ ਤੇ ਨਤੀਜਿਆਂ ਤੋਂ ਬਾਅਦ ਫਿਰ ਕੀ ਕੁਛ ਹੁੰਦਾ ਆ। ਜੀ ਜੀ ਬਿਲਕੁਲ। ਚਲੋ ਥੋੜਾ ਸਮਾਂ ਹੋਰ ਇੰਤਜ਼ਾਰ ਕਰ ਲਈਏ। ਕਾਂਗਰਸ ਨੇ ਕੱਲ ਸੱਦ ਲਈ ਹੈ 5 ਵਜੇ ਸ਼ਾਮ ਨੂੰ CLP ਦੀ ਬੈਠਕ। ਕੀ ਨਤੀਜਿਆਂ ਦੇ ਜੇ ਇਹਨਾਂ ਦੇ ਹੱਕ 'ਚ ਨਾ ਇਹ ਮੀਟਿੰਗ ਤਾਂ ਨਾ ਰੱਦ ਹੋ ਜੂ ਵਿਚਾਰਿਆਂ ਦੀ? ਦੇਖੋ ਬਈ ਇਹ ਤਾਂ ਬੜੀ ਵੱਡੀ ਗੱਲ ਆ। ਵੈਸੇ ਨਵਜੋਤ ਸਿੰਘ ਸਿੱਧੂ ਜੇ ਆਪ ਹੀ ਕੱਲ ਨੂੰ ਫਰਜ਼ ਕਰੋ ਆਪ ਹੀ 5 ਵਜੇ ਤੱਕ MLA ਨਹੀਂ ਰਹਿੰਦੇ ਤਾਂ ਫਿਰ ਕਿਹੋ ਜਿਹੀ ਸੂਰਤ-ਏ-ਹਾਲ ਹੈ, ਕਿਹੋ ਜਿਹੀ ਮੀਟਿੰਗ ਦੇ ਵਿੱਚ ਰੰਗਤ ਹੋਏਗੀ। ਇਹ ਤਾਂ ਸੋਚ ਕੇ ਦੇਖੋ, ਇਮੈਜਿਨ ਕਰਕੇ ਦੇਖੋ। ਕਿਉਂਕਿ ਇੱਕ ਸਰਵੇ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀਗਾ, ਸ਼ਾਇਦ ਕਿਸੇ ਅੰਗਰੇਜ਼ੀ ਮੀਡੀਆ ਸੰਸਥਾਨ ਦਾ ਹੈ, ਤਾਂ ਉਹਨਾਂ ਨੇ ਤਾਂ ਉੱਥੇ ਜੀਵਨਜੋਤ ਕੌਰ ਨੂੰ ਅੱਗੇ ਦਿਖਾਇਆ। ਦੋਨੇ ਰਹਿ ਰਹੇ ਨੇ। ਜੇ ਉਹ ਸਰਵਿਆਂ ਦੀ ਗੱਲ ਕਰੀਏ ਤੇ ਜੇ ਉਹ ਸੱਚ ਹੋ ਗਿਆ ਫਿਰ ਕਿੱਧਰ ਨੂੰ ਜਾਊਗਾ? ਉਹ ਉਹਨੂੰ ਰੋਏਗਾ ਤੇ ਉਹਨੂੰ ਰੋਏਗਾ ਕਿ ਤੂੰ ਮੇਰੀਆਂ ਬੇੜੀਆਂ ਚ ਵੱਟੇ ਪਾ ਦਿੱਤੇ, ਤੇ ਉਹਨੂੰ ਕਹੇਗਾ ਕਿ ਤੂੰ ਬੇੜਾ ਰੋੜ ਦਿੱਤਾ। ਖੈਰ ਇਹ ਤੇ ਹੋਣਾ ਹੀ ਆ, ਬਹੁਤ ਵੱਡੀਆਂ ਵੱਡੀਆਂ ਵਿਕਟਾਂ ਡਿੱਗ ਜਾਣਗੀਆਂ। ਕੋਈ ਹਿੱਟ ਵਿਕਟ ਹੋ ਜਾਏਗਾ, ਕੋਈ ਕਲੀਨ ਬੋਲਡ ਹੋ ਜਾਏਗਾ, ਕੋਈ LBW ਹੋ ਜਾਏਗਾ। ਕੱਲ ਨੂੰ ਇਸ ਵੇਲੇ ਫਿਰ ਮਿਲੂੰਗਾ ਮੈਂ ਤੁਹਾਨੂੰ ਜੀ। ਤਦ ਤੱਕ ਬਹੁਤ ਸਾਰੀਆਂ ਵਿਕਟਾਂ ਜਿਹੜੀਆਂ ਡਿੱਗ ਚੁੱਕੀਆਂ ਹੋਣਗੀਆਂ। ਇਹ ਸੱਚ ਹੈ, ਸਿਲੈਕਸ਼ਨ ਦਾ ਕੌੜਾ ਸੱਚ ਹੈ। ਔਰ ਐਸੇ ਚਿਹਰੇ ਜਿੱਤਣਗੇ ਕੱਲ ਨੂੰ ਜਿਹੜੇ ਤੁਸੀਂ ਕਿਆਸੀ ਨਹੀਂ, ਜਿਹਨਾਂ ਦਾ ਕਦੇ ਆਪਾਂ ਕਹਿ ਲਓ ਕਿ ਅੰਦਾਜ਼ਾ ਨਹੀਂ ਲਾਇਆ ਹੋਣਾ ਕਿ ਇਹ ਵੀ ਸਦਨ ਦੇ ਵਿੱਚ, ਇਹ ਵੀ ਅਸੈਂਬਲੀ ਦੇ ਵਿੱਚ ਨਜ਼ਰ ਆਉਣਗੇ। ਖੈਰ ਪੱਤੇ ਖੋਲਾਂਗੇ ਕੱਲ ਨੂੰ, ਹਜੇ EVM ਖੁੱਲ ਲੈਣ ਦਿਓ। ਤਾਂ ਇੱਧਰ ਜੇ ਆਪਾਂ ਦੇਖੀਏ ਬਈ ਹਲਚਲ ਹੈ ਕਾਂਗਰਸ ਦੇ ਵਿੱਚ, ਹਲਚਲ ਹੈ। ਕੌਣ ਕਹਿੰਦਾ ਕਾਂਗਰਸ ਨੂੰ ਸਪਸ਼ਟ ਬਹੁਮਤ ਆ ਜਾਏਗਾ? ਕਿਉਂਕਿ ਇਹਨਾਂ ਦੇ ਸੰਕੇਤ ਦੱਸਦੇ ਆ। ਠੀਕ ਅੱਜ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਇਹਨਾਂ ਦੇ ਆਬਜ਼ਰਵਰ ਜਿਹੜੇ ਆ ਉਹ ਹਲਚਲ ਦਿਖਾਉਂਦੇ ਨੇ। ਅਜੇ ਮਾਕਨ ਨੂੰ ਪੰਜਾਬ ਦੇ ਵਿੱਚ ਘੱਲ ਦਿੱਤਾ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਐਮਰਜੈਂਸੀ ਹਾਲਤ ਦੇ ਵਿੱਚ ਇੱਕ ਚੰਡੀਗੜ੍ਹ ਦੇ ਵੱਡੇ ਹੋਟਲ 'ਚ ਜਾ ਕੇ ਮਿਲਦੇ ਨੇ। ਕਮਾਲ ਦੀ ਗੱਲ ਹੈ ਕਿ ਸਿੱਧੂ ਨਿਬੜ ਜਾਂਦੇ ਨੇ ਉੱਥੋਂ, ਸਿੱਧੂ ਨਿਕਲ ਜਾਂਦੇ ਨੇ ਉੱਥੋਂ, ਚੰਨੀ ਜੀ ਪਹੁੰਚਦੇ ਨਹੀਂ। ਮੈਂ ਹਾਸੇ ਨਾਲ ਕਿਹਾ, ਮੈਂ ਕਿਹਾ ਵੀ ਮੈਂ ਤੇ ਇਹਨਾਂ ਨੂੰ ਸਲਾਹ ਦਿੰਦਾ ਸਾਂ ਕਾਂਗਰਸੀਆਂ ਨੂੰ ਕਿ ਭਾਈ ਤੁਸੀਂ ਭਾਜਪਾ ਵਾਲਾ ਕੋਈ ਫੁੱਟ ਕੇ ਦਿਖਾਓ, ਤੁਸੀਂ ਉਦਾਂ ਹੀ ਫੁਕਰੀ ਮਾਰ ਦਿਓ, ਕੋਈ ਗੱਲ ਨਹੀਂ। ਫੋਕੀ ਐਵੇਂ ਜਿਵੇਂ ਕੋਈ ਫੋਕਾ ਲਲਕਾਰਾ ਨਹੀਂ ਮਾਰਦਾ। ਅਗਲਾ ਕਹਿੰਦਾ ਕੋਈ ਗੱਲ ਨਹੀਂ, ਦੇਖੀ ਜਾਊਗੀ, ਚੱਲ ਗਿਆ ਤੀਰ ਨਹੀਂ ਤਾਂ ਤੁੱਕਾ ਹੀ, ਬਣੀ ਤੋਂ ਬਣੀ ਨਹੀਂ ਤਾਂ ਅਬਦਲ ਗਨੀ। ਸੋ ਜੇ ਬਣ ਗਈ ਤਾਂ ਠੀਕ ਹੈ। ਪਰ ਉਧਰੋਂ ਖਬਰ ਇਹ ਆ ਗਈ ਕਿ ਚੰਨੀ ਉੱਥੇ ਪਹੁੰਚਿਆ ਨਹੀਂ। ਮੈਂ ਕਿਹਾ ਕਿ ਇਹਨਾਂ ਨੇ ਉਹਨਾਂ ਨੂੰ ਕੀ ਲਲਕਾਰਨਾ ਸੀਗਾ? ਹੋ ਸਕਦਾ 4-5 ਬੰਦੇ ਭੇਸ ਵਟਾ ਕੇ ਇਹਨਾਂ ਨੇ ਸਿਸਵਾਂ ਵਾਲੇ ਰਾਹ ਤੇ ਖਿਲਾਰੇ ਹੋਣ ਕਿ ਵੇਖਿਓ ਕਿਤੇ ਚੰਨੀ ਪੱਟ ਹੋਣਾ ਉਧਰਲੇ ਰਾਹ ਨਾ ਪੈ ਜਾਵੇ। ਮੀਟਿੰਗ 'ਚ ਨਹੀਂ ਪਹੁੰਚਿਆ। ਫਿਰ ਬਾਅਦ 'ਚ ਖਬਰ ਆਈ ਕਿ ਨਹੀਂ ਐਸਾ ਨਹੀਂ ਹੈ। ਚੰਨੀ ਜੀ ਜਿਹੜੇ ਆ ਉਹ DGP ਇੰਟੈਲੀਜੈਂਸ ਦੇ ਨਾਲ ਵੀ ਮੀਟਿੰਗ ਕਰ ਰਹੇ ਸਨ। ਇਹ ਵੈਸੇ ਕਮਾਲ ਦੀ ਗੱਲ ਹੈ। ਬਹੁਤ ਕੁਛ ਅਜੀਬੋ ਗਰੀਬ ਜਿਹਾ ਹੋ ਰਿਹਾ ਵਾ। ਤਾਂ ਖੈਰ ਇੰਟੈਲੀਜੈਂਸੀ ਕੋਲੋਂ ਉਹ ਕੀ ਲੈ ਰਹੇ ਆ, ਸਮਝ ਤੋਂ ਪਰੇ ਦੀ ਗੱਲ ਹੈ। ਹੁਣ ਇੰਟੈਲੀਜੈਂਸੀ ਉਹਨਾਂ ਨੂੰ ਕੀ ਦੱਸੇਗੀ? ਹਾਲ ਦੀ ਘੜੀ ਤੇ ਸਾਰਾ ਕੁਛ ਹੈ ਜਿਹੜਾ ਉਹ ਤਕਰੀਬਨ ਇਹੋ ਜਿਹਾ ਬਣਿਆ ਪਿਆ ਕਿ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ। ਜੇ ਇੰਟੈਲੀਜੈਂਸੀ ਪੰਜਾਬ ਦੀ ਸਭ ਕੁਝ ਸਮਝ ਰਹੀ ਹੈ ਤਾਂ ਮੇਰੇ ਖਿਆਲ ਦੇ ਨਾਲ ਫਿਰ ਇਨਫੋਰਮੇਸ਼ਨ ਤੋਂ ਉੱਤੇ ਵੀ ਪਹੁੰਚ ਚੁੱਕੀ ਹੈ, ਕਿਉਂਕਿ ਉਹਨਾਂ ਨੇ ਅਬਜ਼ਰਵਰ ਭੇਜ ਦਿੱਤਾ ਹੈ। ਮੀਟਿੰਗ ਰੱਖ ਲਈ ਹੈ ਕਿ ਜਿੰਨੇ ਚੁਣੇ MLA ਕੱਲ ਨੂੰ ਬਈ ਇੱਕ ਥਾਂ ਤੇ ਹੋ। ਔਰ ਜੋ ਗੱਲ ਸੁਣਨ ਦੇ ਵਿੱਚ ਆਈ ਆ, ਹੁਣ ਦੇਖੋ ਸਾਰੀਆਂ ਚੀਜ਼ਾਂ ਕਲੀਅਰ ਤਾਂ ਸਵੇਰੇ ਹੋਣਗੀਆਂ। ਜੋ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਉੱਤਰਾਖੰਡ ਦੇ ਵਿੱਚ ਤਾਂ ਇਹਨਾਂ ਦੇ 3 ਸਟੇਟ ਨੇ ਇਹਨਾਂ ਦੇ ਨਿਸ਼ਾਨੇ ਤੇ, ਉੱਤਰਾਖੰਡ, ਗੋਆ ਤੇ ਪੰਜਾਬ, ਜਿੱਥੇ ਇਹਨਾਂ ਨੂੰ ਜ਼ਿਆਦਾ ਉਮੀਦ ਹੈ ਕਿ ਸਾਡੀ ਸਰਕਾਰ ਬਣ ਸਕਦੀ ਹੈ। ਔਰ ਸਰਕਾਰ ਮਤਲਬ ਕਿ ਪੂਰੀਆਂ ਸੀਟਾਂ ਲੈ ਕੇ ਬਣੇ ਤਾਂ ਫਿਰ ਵੀ ਝਟਕਾ ਸਾਨੂੰ ਕਿ 5-10 ਵੀ ਇੱਧਰੋਂ ਟੁੱਟ ਕੇ ਨਾ ਚਲੇ ਜਾਣ। ਤੇ ਜਾਂ ਫਿਰ ਇਹ ਆ ਕਿ ਵਿੱਚ ਵਿਚਾਲੇ ਰਹਿ ਜਾਵੇ
ਤੇ ਉੱਥੇ ਵੀ ਇਹੋ ਆ ਕਿ ਭਾਜਪਾ ਸਰਕਾਰ ਬਣਾਉਣ ਵਾਸਤੇ, ਕਿਉਂਕਿ ਇੱਥੇ ਜੇ 3 ਸਟੇਟਾਂ ਦੇਖੋਗੇ ਤਾਂ ਭਾਜਪਾ ਸਿੱਧੀ ਟੱਕਰ ਚ ਆ ਗਈ ਨਾ, ਚਾਹੇ ਪੰਜਾਬ ਦੇ ਵਿੱਚ ਸਿੱਧੀ ਨਹੀਂ ਹੈ ਪਰ ਭਾਜਪਾ ਤੋਂ ਡਰ ਹੈ। ਮੈਂ ਤਾਂ ਕਹਿ ਰਿਹਾ ਕਿ ਭਾਜਪਾ ਵੀ ਜੋੜ ਤੋੜਦੀ ਸਿੱਧੀ ਟੱਕਰ ਚ ਹੈ ਪੰਜਾਬ ਦੇ ਅੰਦਰ ਵੀ। ਸੋ 3 ਸਟੇਟਾਂ ਤੇ ਇੱਥੋਂ ਤੱਕ ਮਾਮਲਾ ਗਰਮਾਇਆ ਹੋਇਆ ਕਿ ਆਬਜ਼ਰਵਰ ਇਹਨਾਂ ਨੇ ਭੇਜਿਆ। ਮੈਂ ਤੁਹਾਨੂੰ ਆਬਜ਼ਰਵਰਾਂ ਦੇ ਨਾਂ ਵੀ ਦੱਸ ਦਿੰਦਾ ਜਿਹੜੇ ਕਿ ਔਨ ਰਿਕਾਰਡ ਆ ਚੁੱਕੇ ਆ। ਡੀਕੇ ਸ਼ਿਵ ਕੁਮਾਰ ਗੋਆ ਦੇ ਵਿੱਚ ਚਲੇ ਗਏ ਨੇ, ਉੱਥੇ ਬਰਥਡੇ ਮਨਾਉਣ ਦੇ ਬਹਾਨੇ ਜਿੰਨੇ ਵੀ ਸੰਭਾਵੀ ਉਮੀਦਵਾਰ ਜੇਤੂ ਮਤਲਬ ਕਿ ਗਿਣਦੇ ਨੇ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਬਿਠਾਇਆ ਗਿਆ। ਭੁਪੇਸ਼ ਬਘੇਲ ਨੂੰ ਉੱਤਰਾਖੰਡ ਦੇ ਵਿੱਚ ਘੱਲ ਦਿੱਤਾ ਗਿਆ। ਉੱਤਰਾਖੰਡ ਦੇ ਕੁਝ ਏਰੀਆ ਨੇ ਬੜੇ ਦੂਰ ਨੇ, ਜਿਵੇਂ ਤੁਸੀਂ ਦੇਖੋਗੇ ਤਾਂ ਬਹੁਤ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਐਮਐਲਏ ਆਉਂਦੇ ਆ। ਹੁਣ ਹੋ ਕੀ ਰਿਹਾ ਹੈ ਕਿ ਜਿਹੜੇ ਐਮਐਲਏ ਦੂਰ ਦਰਾਜ ਦੇ ਏਰੀਏ ਦੇ ਵਿੱਚ ਆਉਂਦੇ ਨੇ ਤੇ ਉਹ ਮਤਲਬ ਕਿ ਕੱਲ ਨੂੰ ਜਿੱਤ ਜਾਂਦੇ ਆ। ਕਮਾਊ ਆ ਜਾਂ ਗੜਵਾਲ ਹੈ, ਮੈਨੂੰ ਬਹੁਤੇ ਨਾਂ ਨਹੀਂ ਪਤਾ ਯਾਦ ਆ ਗਿਆ ਤਾਂ ਸੁਦੂਰ ਇਲਾਕਾ ਹੈ ਜਿਹੜਾ ਦੂਰ ਦਰਾਜ ਦਾ, ਕਿ ਭਾਈ ਅਸੀਂ ਉਹਨਾਂ ਨੂੰ ਬੁਲਾਈਏ ਕਿ ਆ ਜਾਓ ਇੱਥੇ ਪਹੁੰਚੋ ਦੇਹਰਾਦੂਨ ਆ ਜਾਓ, ਹਨਾ, ਤਾਂ ਉਹ ਰਸਤੇ ਦੇ ਵਿੱਚ ਹੀ ਚੁੱਕੇ ਜਾਣ। ਵੋਟਾਂ ਭਾਈ ਦਾ ਡਰ ਬਹੁਤ ਹੈ ਨਾ, ਜਿਵੇਂ ਪੁਰਾਣੀਆਂ ਫਿਲਮਾਂ ਚ ਪ੍ਰਾਣ ਦਾ ਡਰ ਹੁੰਦਾ ਸੀ ਨਾ, ਜਿਵੇਂ ਪਰਦੇ ਤੇ ਪ੍ਰਾਣ ਦੀ ਐਂਟਰੀ ਹੁੰਦੀ ਉਹ ਖੌਫ ਛਾ ਜਾਂਦਾ ਸੀਗਾ। ਉਸੇ ਤਰ੍ਹਾਂ ਜਿੱਥੇ ਮੋਟਾ ਬਾਈ ਦੀ ਐਂਟਰੀ ਹੁੰਦੀ ਆ ਇਹ ਕਹਿੰਦੇ ਬਚਾਓ ਵਿਧਾਇਕ ਬਚਾਓ, ਵਿਧਾਇਕ ਕੀਤੇ ਜਾ ਰਹੇ ਨੇ। ਉੱਤਰਾਖੰਡ ਦਾ ਮਾਹੌਲ ਕੁਝ ਇਹੋ ਜਿਹਾ ਹੈ ਕਿ ਛੱਤੀਸਗੜ੍ਹ ਦਾ ਚੀਫ ਮਿਨਿਸਟਰ ਜਹਾਜ਼ ਵਗੈਰਾ ਲੈ ਕੇ ਜਾ ਰਿਹਾ ਉੱਥੇ। ਸਭ ਕਿਤੇ ਮਾਮਲਾ ਗੜਬੜਾ ਨਾ ਜਾਵੇ। ਸੋ ਕਾਂਗਰਸ ਦਾ ਹਾਲ ਕੁਝ ਐਸਾ ਹੋਇਆ ਪਿਆ ਕਿ ਕੱਲ 5 ਵਜੇ ਮਤਲਬ ਕਿ ਹਲੇ ਹੋ ਸਕਦਾ ਬਹੁਤ ਸਾਰੀਆਂ ਸੀਟਾਂ ਦੀ ਗਿਣਤੀ ਵੀ ਉਦੋਂ ਤੱਕ ਪੂਰੀ ਨਾ ਹੋਈ ਹੋਵੇ, ਕੁਝ ਸੀਟਾਂ ਦੀ ਗਿਣਤੀ ਨਾ ਜਾਂ ਕੁਝ ਸੀਟਾਂ ਬਾਰੇ ਸਪਸ਼ਟ ਤਸਵੀਰ ਨਾ ਹੋਵੇ, ਕਿਉਂਕਿ ਇਲੈਕਸ਼ਨ ਦਾ ਜਿਹੜਾ ਲਾਸਟ ਅਪਡੇਸ਼ਨ ਹੁੰਦਾ ਹੈ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਲੇਟ ਹੁੰਦਾ ਹੈ। ਤਾਂ ਹਲੇ ਆਫੀਸ਼ੀਅਲੀ ਭਾਵੇਂ ਐਲਾਨ ਵੀ ਨਾ ਹੋਵੇ, ਉਹ ਪਹਿਲਾਂ ਹੀ 5 ਵਜੇ ਮਤਲਬ ਕਿ ਮੀਟਿੰਗ ਰੱਖੀ ਬੈਠੀ ਹੈ। ਦਾ ਮਤਲਬ ਕੀ ਹੈ ਕਿ ਉਹ ਇਕੱਠੇ ਕਰਨਾ ਚਾਹੁੰਦੇ ਆ। ਇਕੱਠੇ ਕਰਕੇ ਹੋ ਸਕਦਾ ਹੈ ਕਿ ਚੰਡੀਗੜ੍ਹ ਤੇ ਇਹਨਾਂ ਨੂੰ ਵੀ ਲੱਦ ਕੇ ਕਿਤੇ ਮਾਰਿਆ ਜਾਵੇ। ਮੈਨੂੰ ਤੇ ਇੱਕ ਹੋਰ ਸੂਚਨਾ ਮਿਲੀ ਹੈ ਕਿ ਬੇਸ਼ੱਕ ਡੀਜ਼ੇ ਦੀ ਤਿਆਰੀ ਹੈ, ਬੇਸ਼ੱਕ ਲੱਡੂਆਂ ਦੀ ਸਾਈ ਆ, ਪਰ ਹੋਟਲ ਤੇ ਰਿਜ਼ੋਰਟ ਦਿੱਲੀ ਚ ਵੀ ਬੁੱਕ ਨੇ ਕਿ ਖੁਦਾ ਨਾ ਖਾਸਤਾ ਗਰਾਰੀ ਫਸ ਗਈ ਤੇ ਇੱਥੋਂ ਬੱਸਾਂ ਦਿੱਲੀ ਨੂੰ ਵੀ ਜਾ ਸਕਦੀਆਂ ਤੇ ਦਿੱਲੀ ਚ ਸਰਕਾਰ ਕਿਹਦੀ ਹੈ ਤੁਹਾਨੂੰ ਪਤਾ ਹੀ ਆ। ਸੋ ਮਾਹੌਲ ਕੁਝ ਐਸਾ ਬਣਿਆ ਪਿਆ, ਸਮਝ ਤੋਂ ਪਰੇ ਦੀ ਗੱਲ ਆ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਉਹ ਕਾਂਗਰਸ ਦਾ ਜਿੱਥੋਂ ਤੱਕ ਸਵਾਲ ਹੈ, ਕਾਂਗਰਸ ਦੇ ਵਿੱਚ ਹਲਚਲ ਪੂਰੀ ਆ। ਕਾਂਗਰਸ ਨੇ ਕੱਲ CLP ਦੀ ਬੈਠਕ ਜ਼ਰੂਰ ਬੁਲਾਈ ਹੈ, ਪਰ ਉਸ ਦਰਮਿਆਨ ਉਹ ਜਿਹੜੇ ਘੰਟੇ ਹੋਣਗੇ ਉਦੋਂ 8 ਤੋਂ ਲੈ ਕੇ 5 ਤੱਕ ਦੇ, ਉਹਦੇ ਵਿੱਚ ਕੀ ਕੁਝ ਹੁੰਦਾ ਦੇਖਦੇ ਹਾਂ। ਲੈਟਸ ਬਹੁਤ ਕੁਝ ਹੈ, ਵੈਸੇ ਤਾਂ ਤੁਹਾਨੂੰ ਮੈਂ ਥੋੜਾ ਬਹੁਤਾ ਦੱਸਿਆ, ਆਫ ਦੀ ਰਿਕਾਰਡ ਵੀ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ, ਔਨ ਦਾ ਰਿਕਾਰਡ ਵੀ ਬਹੁਤ ਕੁਝ ਹੈ। ਜੀ ਬਿਲਕੁਲ। ਸੋ ਇਹ ਖਰੀਦੋ ਫਰੋਖਤ ਤੋਂ ਬਚਾਅ ਦੇ ਲਈ ਬੜੇ ਜਿਹੜੇ ਫਾਰਮਾਂ ਦੇ ਉੱਤੇ ਜਿਹੜਾ ਜਾਣਾ ਆ, ਬੜਾ ਕੁਛ ਜਿਹੜਾ ਇਹ ਹੋਣਾ ਆ। ਦੇਖੋ ਕੀ ਹੁੰਦਾ, ਬਹੁਮਤ ਆਉਂਦੀ ਆ ਕਿ ਨਹੀਂ ਆਉਂਦੀ। BKU ਰਾਜੇਵਾਲ ਨੂੰ ਲੱਗ ਗਿਆ ਜੀ ਇੱਕ ਝਟਕਾ, ਪੰਜਾਬ ਦੇ 2 ਨਾਮੀ ਜ਼ਿਲ੍ਹਿਆਂ ਨੇ ਤੋੜਿਆ ਨਾਤਾ। ਉਹ ਗੱਲ ਕੀ ਹੈ ਕਿ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 2 ਜ਼ਿਲ੍ਹਿਆਂ ਦਾ ਨਾਤਾ ਜਿਹੜਾ ਟੁੱਟਿਆ ਹੈ। ਵੈਸੇ ਉਹਦੇ ਚ 4 ਜ਼ਿਲ੍ਹੇ ਬਣ ਜਾਣਗੇ ਕਿ ਫਰੀਦਕੋਟ ਹੈ, ਮਾਨਸਾ ਹੈ, ਮੁਕਤਸਰ ਸਾਹਿਬ ਹੈ, ਫਾਜ਼ਿਲਕਾ ਹੈ। ਤਾਂ 2 ਵੱਡੇ ਜ਼ਿਲ੍ਹੇ ਹੋ ਗਏ, ਫਰੀਦਕੋਟ ਤੇ ਮਾਨਸਾ, ਮੁਕਤਸਰ ਸਾਹਿਬ ਤੇ ਫਾਜ਼ਿਲਕਾ ਥੋੜੇ ਛੋਟੇ ਸ਼ਹਿਰ ਆ ਗਏ। ਤਾਂ ਇਹਦੇ ਵਿੱਚ ਕੀ ਹੈ ਕਿ ਇਹਨਾਂ ਦੇ ਵੱਡੇ ਲੀਡਰ ਜਿਹੜੇ ਆ ਇਹਨਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਜਥੇਬੰਦੀ ਤੋਂ ਨਾਤਾ ਤੋੜਦੇ। ਦੇਖੋ ਇਹਨਾਂ ਦੇ ਵਿੱਚੋਂ ਮੈਂ ਇੱਕ ਬਹੁਤ ਵੱਡੇ ਲੀਡਰ ਨੂੰ ਜਿਹਨੇ ਕਿ ਕਾਫੀ ਕੁਛ ਕੀਤਾ ਵਾ ਕਿਸਾਨੀ ਸੰਘਰਸ਼ ਵਿੱਚ ਔਰ ਜੇਲ੍ਹ ਵੀ ਕੱਟੀ ਹੈ, ਉਹ ਜਾਤੀ ਤੌਰ ਤੇ ਜਾਣਦਾ, ਮੇਰਾ ਜ਼ਮਾਤੀ ਹੈ। ਤੇ ਅੱਗੇ ਉਹਨੇ ਕੁਛ ਕਾਰਨਾਂ ਕਰਕੇ ਇੱਕ ਹੋਰ ਕਿਸਾਨ ਜਥੇਬੰਦੀ ਛੱਡੀ ਸੀ, ਇਸੇ ਕਾਰਨਾਂ ਕਰਕੇ ਜਦੋਂ ਉਹਨੂੰ ਵਿਚਲੀਆਂ ਗੱਲਾਂ ਦਾ ਪਤਾ ਲੱਗਿਆ। ਪਰ ਐਸੀਆਂ ਗੱਲਾਂ ਦੱਸਦੇ ਆ ਬਈ ਜਦੋਂ ਬਹਿੰਦੇ ਨੇ ਨਾ ਤਾਂ ਫਿਰ ਤੇ ਬਹੁਤ ਕੁਛ ਆ, ਹੁਣ ਕੀ ਕਰੀਏ, ਪਰ ਔਨ ਦਾ ਰਿਕਾਰਡ ਨਹੀਂ ਆਉਂਦੇ ਤਾਂ ਬਹੁਤ ਕੁਛ ਦੱਸਦੇ ਨੇ। ਤਾਂ ਇਹ ਗੱਲ ਜਿਹੜੀ ਹੈ ਨਾ, ਇਸੇ ਸਾਡੇ ਮਿੱਤਰ ਨੇ ਦੱਸੀ ਸੀ ਕਿ ਭਾਈ ਅਸੀਂ ਰਾਜੇਵਾਲ ਨੂੰ ਪਰਸਨਲੀ ਜਾ ਕੇ ਗੁਜ਼ਾਰਿਸ਼ ਕੀਤੀ ਸੀ ਕਿ ਚੋਣ ਚ ਨਾ ਜਾਓ, ਅਗਾਂਹ ਆਪਾਂ ਸੰਘਰਸ਼ ਲੜਨੇ ਨੇ, ਲੋਕ ਸ਼ੱਕੀ ਹੋ ਜਾਣਗੇ, ਸਾਨੂੰ ਸ਼ੱਕੀ ਨਿਗਾਹ ਨਾਲ ਵੇਖਣਾ ਸਟਾਰਟ ਕਰ ਦੇਣਗੇ। ਖੈਰ ਉਹ ਕਹਿੰਦੇ ਕਿ ਨਹੀਂ ਮੰਨੇ ਤਾਂ ਚਲੋ ਬਈ ਉਹਨਾਂ ਨੇ ਫਿਰ ਆਪਣਾ ਰਸਤਾ ਅੱਡ ਚੁਣ ਲਿਆ। ਪਰ ਮੇਰੇ ਖਿਆਲ ਦੇ ਨਾਲ
ਬਲਵੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਜਿਹੜੀ ਕਿ ਪਹਿਲੇ ਜੇ ਕਾਡਰ ਦਾ ਪੱਖ ਦੇਖੋਗੇ ਤਾਂ ਪਹਿਲਾਂ ਹੀ ਬੜੀ ਕਮਜ਼ੋਰ ਸੀ। ਕੁਝ ਕੁ ਇਲਾਕਿਆਂ ਦੇ ਵਿੱਚ ਇਹਨਾਂ ਦਾ ਕਾਡਰ ਮਜ਼ਬੂਤ ਸੀ। ਫਰਜ਼ ਕਰੋ ਉਧਰ ਜੇ ਇਹਨਾਂ ਦਾ ਤੁਸੀਂ ਦੇਖੋ, ਜਦ ਬਲਵੀਰ ਸਿੰਘ ਰਾਜੇਵਾਲ ਕਿਸਾਨ ਸੰਘਰਸ਼ ਦੇ ਵਿੱਚ ਨਾਇਕ ਬਣ ਕੇ ਨਹੀਂ ਸੀਗਾ ਉੱਪਰਿਆ ਤਾਂ ਇਹਨਾਂ ਦਾ ਪ੍ਰੋਗਰਾਮ ਜ਼ਿਆਦਾਤਰ ਚੰਡੀਗੜ੍ਹ ਏਰੀਆ ਵਾਲੇ ਪਾਸੇ ਹੁੰਦਾ ਸੀ ਜਿੱਧਰ ਇਹਨਾਂ ਦੇ ਪਿੰਡ ਨੇ। ਕਦੇ ਵੀ ਇਹਨਾਂ ਨੇ ਸੈਂਟਰਲ ਮਾਲਵਾ ਦੇ ਵਿੱਚ ਜਾਂ ਸਾਡੇ ਵਾਲੀ ਸਾਈਡ ਆ ਕੇ ਕਦੇ ਪ੍ਰੋਗਰਾਮ ਨਹੀਂ ਸੀ ਦਿੱਤਾ, ਕਿਉਂਕਿ ਇਹਨਾਂ ਦਾ ਕਾਡਰ ਹੀ ਨਹੀਂ ਸੀਗਾ। ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਇਕਾਈ ਹੈ ਉਹਦੇ ਨਾਲ ਕੋਈ 5-10 ਬੰਦੇ ਹੋਣ ਤਾਂ ਸੋ ਹੋਣ, ਪਰ ਇੱਕ ਜਿਹੜਾ ਕਾਡਰ ਹੁੰਦਾ ਹੈ, ਨੈਟਵਰਕ ਹੁੰਦਾ ਹੈ, ਇਸਲੇ ਪੱਧਰ ਤੇ ਉਹ ਨਹੀਂ ਸੀ। ਉਹ ਮਾਲਵੇ ਦੇ ਵਿੱਚ ਸਭ ਤੋਂ ਤਗੜੀ ਜੇ ਦੇਖੋਗੇ ਤਾਂ ਜਥੇਬੰਦੀ ਉਹ ਤੁਹਾਨੂੰ ਨਜ਼ਰ ਆਏਗੀ ਉਗਰਾਹਾਂ। ਸੋ ਉਗਰਾਹਾਂ ਦੇ ਵਿੱਚ ਦਾ ਕਾਡਰ ਨਹੀਂ ਸੀਗਾ। ਹੁਣ ਹੋਇਆ ਕਿ ਜਿਵੇਂ ਬਲਵੀਰ ਸਿੰਘ ਰਾਜੇਵਾਲ ਬਣੇ ਸਨ ਇੱਕ ਚਿਹਰਾ, ਤੇ ਫੇਰ ਕਾਫੀ ਕੁਛ ਬਦਲ ਗਿਆ ਸੀ। ਫਿਰ ਇਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਜੁਆਇਨ ਕੀਤਾ, ਪਰ ਬਾਅਦ ਦੇ ਵਿੱਚ ਫਿਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸਲ ਦੇ ਵਿੱਚ ਅੜਬ ਸੁਭਾਅ ਦੇ ਨੇ, ਜੋ ਫੈਸਲਾ ਲੈ ਲੈਂਦੇ ਆ ਉਸ ਫੈਸਲੇ ਤੋਂ ਪਿਛਾ ਨਹੀਂ ਮੁੜਦੇ। ਤੇ ਇਹਨਾਂ ਦੇ ਆਪਣੇ ਬੰਦਿਆਂ ਨੇ ਗੁਜ਼ਾਰਿਸ਼ਾਂ ਕੀਤੀਆਂ ਸੀਗੀਆਂ, ਸੋ ਉਹ ਨਹੀਂ ਮੰਨੇ ਤੇ ਇਹ ਵੀ ਨਹੀਂ ਮੰਨੇ। ਫਿਰ ਉਹਨਾਂ ਨੇ ਹੱਥ ਜੋੜ ਦਿੱਤੇ। ਸੋ ਦੇਖਦੇ 4 ਜ਼ਿਲ੍ਹਿਆਂ ਚੋਂ ਜਿਹੜੇ ਨਿਕਲੇ ਨੇ, ਕੀ ਇਹ ਜਿਹੜੀ ਲੀਡਰਸ਼ਿਪ ਆ ਉਹ ਕੋਈ ਨਵੀਂ ਜਥੇਬੰਦੀ ਬਣਾਉਂਦੀ ਹੈ ਜਾਂ ਫਿਰ ਅੱਗੇ ਵਾਂਗੂ ਇੱਕ ਜਥੇਬੰਦੀ ਚੋਂ ਨਿਕਲ ਕੇ ਦੂਜੀ ਜਥੇਬੰਦੀ ਤੇ ਦੂਜੀ ਚੋਂ ਨਿਕਲ ਕੇ ਫਿਰ ਤੀਜੀ ਚ ਜਾਂਦੀ ਹੈ। ਜੀ ਉਹਦਾ ਰਾਜੇਵਾਲ ਹੁਣਾਂ ਦਾ ਹਾਲ ਤਾਂ ਵੈਸੇ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਨਤੀਜਿਆਂ ਤੋਂ ਬਾਅਦ ਚ ਕਾਫੀ ਮਾੜਾ ਹੀ ਹੋਣ ਵਾਲਾ ਹੈ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਗਿਰਾਵਟ ਆਈ ਆ ਇਹਨਾਂ ਦੇ ਪ੍ਰਤੀ। ਵੀਵੀਪੈਟ ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਗਿਣਤੀ ਤੋਂ ਕੁਝ ਸਮਾਂ ਪਹਿਲਾਂ। ਹਾਂਜੀ ਦੇਖੋ, ਗਿਣਤੀ ਤੋਂ ਕੁਝ ਸਮਾਂ ਪਹਿਲਾਂ ਵੀਵੀਪੈਟ ਦੀ ਜਿਹੜੀ ਹੈ ਉਹ ਸੁਣਵਾਈ ਹੋਈ ਆ। ਵੀਵੀਪੈਟ ਦਾ ਮਸਲਾ ਕੀ ਹੈ ਕਿ 2019 ਦੇ ਵਿੱਚ ਵੀ ਗਿਆ ਸੀਗਾ, ਉਦੋਂ ਮੈਨੂੰ ਲੱਗਦਾ ਕਿ ਮੰਗ ਕੀਤੀ ਗਈ ਸੀਗੀ ਕਿ ਤਕਰੀਬਨ 50% ਵੀਵੀਪੈਟ ਜਿਹੜੀਆਂ ਮਸ਼ੀਨਾਂ ਰੱਖੀਆਂ ਜਾਣ ਇੱਕ ਹਲਕੇ ਚ, ਪਰ ਇਹਨਾਂ ਨੇ ਫਿਰ ਮੈਨੂੰ ਲੱਗਦਾ ਕਿ 2 ਤੋਂ ਪਤਾ ਨਹੀਂ 5 ਆਖਿਆ ਸੀਗਾ ਕਿ 2 ਤੋਂ ਅਸੀਂ 5 ਕਰ ਦਿੰਦੇ ਆ। ਤੇ ਕਿਉਂਕਿ ਇਹਨਾਂ ਦਾ ਤਰਕ ਇਹ ਸੀਗਾ ਕਿ ਜੇ ਇੰਨੀਆਂ ਵੀਵੀਪੈਟ ਮਸ਼ੀਨਾਂ ਲਾ ਦਿੰਦੇ ਆ ਤਾਂ ਉਹਦੇ ਚ ਹੋਏਗਾ ਕਿ ਗਿਣਤੀ ਕਈ ਦਿਨ ਚੱਲੇਗੀ। ਉਦੋਂ 23 ਮਈ ਨੂੰ ਆਉਣਾ ਸੀਗਾ ਨਤੀਜਾ, ਤੇ ਇਹਨਾਂ ਨੇ ਤਰਕ ਦਿੱਤਾ ਸੀਗਾ ਕਿ 23 ਮਈ ਨੂੰ ਜਿਹੜਾ ਦਿਨ ਡਿਕਲੇਅਰ ਆ ਉਹਦੇ ਤੋਂ ਪਛੜ ਕੇ ਅਸੀਂ 28 ਤੱਕ ਚਲੇ ਜਾਵਾਂਗੇ। ਤਾਂ ਫਿਰ ਮੈਨੂੰ ਲੱਗਦਾ ਕਿ ਇਹੀ ਫੈਸਲਾ ਹੋਇਆ ਸੀਗਾ ਕਿ 5 ਜਿਹੜੀਆਂ ਇਸ ਤਰ੍ਹਾਂ ਵੀਵੀਪੈਟ ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ, ਕੁਛ ਇਸ ਤਰ੍ਹਾਂ ਦਾ ਮਾਮਲਾ ਸੀਗਾ। ਹੁਣ ਮੈਨੂੰ ਪੱਕਾ ਐਗਜ਼ੈਕਟ ਯਾਦ ਨਹੀਂ, ਇੱਕਦਮ ਤੁਹਾਡੇ ਸਵਾਲ ਤੋਂ ਮੈਨੂੰ ਮਾਮਲਾ ਪਹਿਲਾਂ 2019 ਵਾਲਾ ਯਾਦ ਆ ਗਿਆ। ਤਾਂ ਖੈਰ ਉਹਦੇ ਚ ਹੁਣ ਐਗਜ਼ੈਕਟ ਕੀ ਸੀਗਾ ਉਹ ਵੀ ਆਪਾਂ ਲੱਭ ਲਵਾਂਗੇ। ਪਰ ਇਹਦੇ ਚ ਕੀ ਕੀਤਾ ਸੁਪਰੀਮ ਕੋਰਟ ਨੇ, ਇਹਨਾਂ ਨੇ ਆਖਿਆ ਵਾ ਕਿ ਵੇਖੋ ਜੀ ਵੀਵੀਪੈਟ ਪਰਚੀਆਂ ਵਾਲਾ ਜਿਹੜਾ ਮਸਲਾ ਹੈ ਉਹ ਬਾਅਦ ਦੇ ਵਿੱਚ ਸੁਣਿਆ ਜਾਏਗਾ, ਦੇਖ ਲਵਾਂਗੇ। ਔਰ ਉਹਦੇ ਵਿੱਚ 19 ਵਾਲਾ ਜਿਹੜਾ ਫੈਸਲਾ ਉਹ ਹਾਲ ਦੀ ਘੜੀ ਹੈਗਾ ਹੀ ਆ, ਪਰ ਹਾਲ ਦੀ ਘੜੀ ਅਸੀਂ ਜਿਹੜਾ ਕੱਲ ਵਾਲਾ ਇਲੈਕਸ਼ਨਾਂ ਦਾ ਕਾਊਂਟਿੰਗ ਵਾਲਾ ਕੰਮ ਆ ਉਹ ਨਹੀਂ ਰੋਕਾਂਗੇ। ਸੋ ਉਹ ਚੱਲੇਗਾ। ਤਾਂ ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਹਰੀ ਚੰਗੀ ਆ, ਕੱਲ ਨੂੰ ਗਿਣਤੀ ਤੈਅ ਸਮੇਂ ਤੇ ਹੋਏਗੀ। ਵੀਵੀਪੈਟ ਵਾਲਾ ਮਸਲਾ ਜਿਹੜਾ ਉਹ ਅਲੱਗ ਤੋਂ ਸੁਣਿਆ ਜਾਏਗਾ। ਔਰ ਵੀਵੀਪੈਟ ਤੋਂ ਚੇਤੇ ਆ ਗਿਆ ਕਿ ਯੂਪੀ ਦੇ ਇੱਕ ਸ਼ਹਿਰ ਦੇ ਵਿੱਚ ਕੂੜੇ ਦੀਆਂ ਜਿਹੜੀਆਂ ਹੁੰਦੀਆਂ ਨੇ ਨਾ ਚੁੱਕਣ ਵਾਲੀਆਂ ਗੱਡੀਆਂ, ਕੂੜੇ ਦੀ ਗੱਡੀ ਦੇ ਵਿੱਚੋਂ ਵੀਵੀਪੈਟ ਜਿਹੜੀਆਂ ਨੇ ਉਹ ਮਿਲੀਆਂ ਨੇ। ਸੋ ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਸਵਾਲ ਹੈ। ਈਵੀਐਮ ਸੱਚ ਉੱਥੋਂ ਮਿਲੀਆਂ ਨੇ, ਚੰਦੋਲੀ ਦੇ ਵਿੱਚ ਪ੍ਰਿੰਟਡ ਵੀਵੀਪੈਟ ਪਰਚੀਆਂ ਜਿਹੜੀਆਂ ਨੇ ਉਹ ਬਰਾਮਦ ਹੋ ਗਈਆਂ। ਹਿਸਾਬ ਲਾ ਲਓ ਕੀ ਚੱਲਦਾ ਪਿਆ ਯੂਪੀ ਦੇ ਵਿੱਚ। ਈਵੀਐਮ ਤੇ ਤਾਂ ਬਹੁਤ ਵੱਡਾ ਬਵਾਲ ਚੱਲ ਰਿਹਾ ਜੀ, ਬਹੁਤ ਵੱਡਾ ਬਵਾਲ। ਜੀ ਸੋ ਹੁਣ ਮਿੰਟੂ ਜੀ ਐਵੇਂ ਲੋਕ ਵਿਚਾਰੇ ਨਹੀਂ ਸਵਾਲ ਕਰਦੇ, ਉਹਨਾਂ ਨੂੰ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਚਿੰਤਾ ਦੇ ਵਿੱਚ ਪਾਉਂਦੀਆਂ ਵੀ ਅੰਦਰ ਖਾਤੇ ਪਤਾ ਨਹੀਂ ਕੀ ਕੁਛ ਜਿਹੜਾ ਉਹ ਹੋਈ ਜਾ ਰਿਹਾ ਆ। ਤੇ ਸਮਾਂ ਮਿੰਟੂ ਜੀ ਸਮਾਪਤ ਆ। ਤੇ ਸਰੋਤਿਓ ਜਿਹੜੇ ਇਸ ਟਾਈਮ ਸਾਡੇ ਨਾਲ ਜੁੜੇ ਹੋ ਸਰੋਤਿਓ ਦਰਸ਼ਕ, ਅੱਜ ਸ਼ਾਮ ਨੂੰ ਪੰਜਾਬੀ ਰੇਡੀਓ USA ਦੇ ਉੱਤੇ ਵੀ ਲਾਈਵ ਕਵਰੇਜ ਤੁਹਾਨੂੰ ਨਤੀਜਿਆਂ ਦੀ ਜਿਹੜੀ ਉਹ ਸੁਣਾਵਾਂਗੇ। ਮਿੰਟੂ ਹੁਣਾਂ ਨੂੰ ਉਦੋਂ ਵੀ ਆਪਾਂ ਲਵਾਂਗੇ, ਵੇਖਾਂਗੇ ਕੀ ਜਿਹੜਾ ਕੁਛ ਚੱਲ ਰਿਹਾ ਹੈਗਾ ਆ। ਬਾਕੀ ਐਗਜ਼ਿਟ ਪੋਲਾਂ ਦੇ ਬਾਰੇ ਟਿੱਪਣੀ ਜਾਂਦੇ ਵਿਅੰਗ 'ਚ ਇਹ ਕਹਿਣਾ ਚਾਹੁੰਦਾ ਮੈਂ ਵੀ ਇਹ ਅਖਬਾਰਾਂ ਦੇ ਰਾਸ਼ੀਫਲ ਵਰਗੇ ਆ, ਛੜਿਆਂ ਨੂੰ ਵੀ ਸੰਤਾਨ ਪ੍ਰਾਪਤੀ ਤੇ ਸੁੱਖ ਬਖਸ਼ ਦਿੰਦੇ ਆ। ਸੋ ਦੇਖੋ ਕੀ ਬਣਦਾ ਆ, ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ ਸ਼ਾਮ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।
ਜੀ ਤੇ ਹੁਣ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।